ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੱਲ ਸਹੁੰ ਚੱਕ ਲਈ ਹੈਗੀ ਆ ਤੇ ਬੜੇ ਹੀ ਸਖਤ ਉਹਨਾਂ ਨੇ ਐਗਜ਼ੀਕਿਊਟਿਵ ਆਰਡਰਸ ਜਾਰੀ ਕੀਤੇ ਆ। ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਬਹੁਤ ਸਾਰਾ ਆਪਣੀ ਕਮਿਊਨਿਟੀ ਨੂੰ, ਭਾਰਤੀ ਮੂਲ ਦੀ ਕਮਿਊਨਿਟੀ ਨੂੰ ਅਸਰ ਪਊਗਾ। 1 ਮਿਲੀਅਨ ਤੋਂ ਵੱਧ ਲੋਕ ਜੋ ਗ੍ਰੀਨ ਕਾਰਡ ਜਾਂ ਲਾਈਨ ਦੇ ਵਿੱਚ ਆ, ਉਹਨਾਂ ਦੇ ਜਿਹੜੇ ਬੱਚੇ ਆ, ਵਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਜਿਹੜਾ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ। ਹਾਲਾਂਕਿ ਉਹਦੇ ਅਗੇਂਸਟ ਅੱਜ ਲਾ ਸੂਟ ਵੀ ACLU ਵੱਲੋਂ ਫਾਈਲ ਕਰ ਦਿੱਤਾ ਗਿਆ ਹੈਗਾ। ਦੂਸਰਾ, ਜਿਹੜੇ ਬਾਰਡਰ ਦੇ ਉੱਤੇ 33,000 ਤੋਂ ਵੱਧ ਲੋਕਾਂ ਦੀ ਅਪਾਇੰਟਮੈਂਟ ਸੀਗੀ ਆਲਰੇਡੀ, ਜਿਹੜੀ ਐਪ ਦੇ ਥਰੂ, ਉਹ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ ਆ। ਅਫਗਾਨਿਸਤਾਨ ਤੋਂ ਕਾਫੀ ਲੋਕਾਂ ਨੇ ਆਉਣਾ ਸੀ ਬਾਈ ਫਲਾਈਟ, ਜਿਹੜੇ ਆਲਰੇਡੀ ਅਮਰੀਕਨ ਲਈ ਕੰਮ ਕਰਦੇ ਸੀ, ਉਹ ਸਾਰੀਆਂ ਇਹਨਾਂ ਨੇ ਫਲਾਈਟਾਂ ਕੈਂਸਲ ਕਰਤੀਆਂ। ਇਹ ਸਾਰਾ ਕੁਝ ਆਪਾਂ ਡਿਟੇਲ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ, ਬਹੁਤ ਵਾਰ ਕੀ ਹੁੰਦਾ ਹੈ ਵੀ ਜਦੋਂ ਪਿਛਲੇ 3 ਸਾਲਾਂ ਦੇ ਦੌਰਾਨ ਟਰੱਕਾਂ ਨਾਲ ਰਿਲੇਟਡ ਜਿਹੜੀਆਂ ਖਬਰਾਂ ਸੀ, ਆਪਾਂ ਬਿਲਕੁਲ ਸਹੀ ਜਾਣਕਾਰੀ ਸਾਰਿਆਂ ਨੂੰ ਦਿੰਦੇ ਸੀ ਤਾਂ ਕਿ ਆਪਣੀ ਕਮਿਊਨਿਟੀ ਦੇ ਕਿਸੇ ਵੀ ਮੈਂਬਰ ਦਾ ਨੁਕਸਾਨ ਨਾ ਹੋਵੇ। ਤਾਂ ਬਹੁਤ ਵਾਰ ਸਾਡੇ ਉਲਟ ਟਿਕਟੌਕ ਹੋਰ ਕਈ ਕੁਝ ਬਣਾਉਂਦੇ ਰਹੇ ਵੀ ਦੇਖੋ ਜੀ ਇਹ ਤਾਂ ਡਰਾਈ ਜਾਂਦੇ, ਇਹਨਾਂ ਦਾ ਕੰਮ ਹੀ ਇਹ ਆ। ਹੁਣ ਉਹ ਜਦੋਂ ਸਾਨੂੰ ਮਿਲਦੇ ਆ ਤੇ ਉਹ ਕਹਿੰਦੇ ਤੁਸੀਂ 100% ਸਹੀ ਦੱਸਦੇ ਹੁੰਦੇ ਸੀ। ਸੋ ਜੋ ਕੁਝ ਐਗਜ਼ੈਕਟਲੀ ਵਾਪਰ ਰਿਹਾ ਹੈਗਾ, ਚਾਹੇ ਕਰ ਰਹੇ ਆ ਜਾਂ ਉਹਨਾਂ ਦੇ ਜਿਹੜੇ ਆਰਡਰ ਜਾਰੀ ਹੋਏ ਆ, ਉਹਨਾਂ ਦੇ ਅਗੇਂਸਟ ਲਾ ਸੂਟਸ ਫਾਈਲ ਹੋਏ ਆ, ਉਹ ਸਾਰਾ ਕੁਝ ਨਿਊਯਾਰਕ ਟਾਈਮ, ਫੋਰਬਸ ਮੈਗਜ਼ੀਨ, ਵਾਸ਼ਿੰਗਟਨ ਪੋਸਟ, ਜਿੰਨੀਆਂ ਵੀ ਅਮਰੀਕਾ ਦੇ ਟੌਪ ਨੌਚ ਨਿਊਜ਼ਪੇਪਰਸ ਆ, ਉਹਨਾਂ 'ਚ ਜੋ ਕੁਝ ਆਇਆ ਐਗਜ਼ੈਕਟਲੀ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਫਿਰ ਤੁਸੀਂ ਫਿਗਰ ਆਊਟ ਕਰ ਲਿਓ ਵੀ ਕੀ ਜਿਹੜਾ ਸੱਚ ਆ ਤੇ ਕੀ ਝੂਠ ਹੈਗਾ। ਸੋ ਆਪਾਂ ਸ਼ੁਰੂ ਕਰੀਏ। ਰਾਜਕਨਵੀਰ ਸਿੰਘ ਜੀ, ਜਿਹੜੇ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰਸ ਪਹਿਲੇ ਦਿਨ ਜਾਰੀ ਕੀਤੇ ਆ, ਉਹਨਾਂ ਦੇ ਬਾਰੇ ਡਿਸਕਸ ਥੋੜਾ ਸਾਰੇ ਕਰ ਦਈਏ ਇੱਕ ਵਾਰੀ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਕਾਫੀ ਜ਼ਿਆਦਾ ਜਿਹੜੇ ਐਕਸ਼ਨਸ ਆ ਟਰੰਪ ਹੋਣਾ ਨੇ ਜਿਹੜੇ ਲਏ ਆ, ਕਈ ਰੀਐਕਸ਼ਨਸ ਨੇ ਜਿਹੜੇ ਉਹਨਾਂ ਨੇ ਪਹਿਲੀ ਟਰਮ 'ਚ ਲਏ ਸੀ, ਫਿਰ ਬਾਈਡਨ ਹੋਣਾ ਨੇ ਹਟਾ ਤੇ ਫਿਰ ਇਹਨਾਂ ਨੇ ਕੀਤਾ। ਇਹਨਾਂ ਨੇ 70-80 ਦੇ ਤਕਰੀਬਨ ਜਿਹੜੇ ਐਕਸ਼ਨਸ ਬਾਈਡਨ ਹੋਣਾ ਨੇ ਲਏ ਸੀ, ਉਹਨਾਂ ਨੂੰ ਜਿਹੜਾ ਉਲਟਾ ਦਿੱਤਾ ਆ। ਸੋ ਉਹ ਵੀ ਚੀਜ਼ ਇਸ ਟਾਈਮ ਆਪਣੇ ਜਿਹੜੇ ਉਹ ਸਾਹਮਣੇ ਆ। ਸੋ ਇਹ ਬਹੁਤ ਜ਼ਿਆਦਾ ਜਿਹੜੇ ਐਕਸ਼ਨਸ ਇਸ ਦੇ ਵਿੱਚ ਹਰਜੋਤ ਸਿੰਘ ਜੀ ਲਏ ਗਏ, ਐਗਜ਼ੈਕਟਿਵ ਆਰਡਰਸ ਜਿਹੜੇ ਉਹ ਲਏ ਗਏ ਆ। ਟਿਕਟੌਕ ਦਾ ਬੈਨ, ਇਲੀਗਲ ਇਮੀਗ੍ਰੇਸ਼ਨ, ਐਨਰਜੀ ਪ੍ਰੋਡਕਸ਼ਨ, ਕਹਿੰਦੇ ਵੀ ਘੰਟਿਆਂ ਬਾਅਦ ਹੀ ਸਹੁੰ ਚੁੱਕਣ ਤੋਂ ਬਾਅਦ 'ਚ ਉਹਨਾਂ ਨੇ ਇਸ ਤਰੀਕੇ ਦੇ ਨਾਲ ਲਏ ਆ। ਇਮੀਗ੍ਰੇਸ਼ਨ ਦੇ ਉੱਤੇ ਜੇ ਗੱਲ ਕਰਦੇ ਜਾਈਏ, ਉਹਦੇ ਵਿੱਚ ਜਿਹੜੀ ਆ ਟਰੰਪ ਹੋਣਾ ਨੇ ਕਹਿੰਦੇ ਮਾਸ ਡੈਪੂਟੇਸ਼ਨਸ ਇੱਕ ਹਿਸਾਬ ਦੇ ਨਾਲ ਹਰੀ ਝੰਡੀ ਦੇ ਦਿੱਤੀ ਆ ਵੀ ਜਿਹੜੇ ਵੀ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਨੇ, ਇਲੀਗਲ ਨੇ, ਇੱਕ ਤਾਂ ਉਹ ਜਿਹੜਾ ਪ੍ਰੋਗਰਾਮ ਉਹਨਾਂ ਦੇ ਲਈ ਹੁਣ ਸ਼ਟ ਡਾਊਨ ਕਰ ਦਿੱਤਾ। ਜਿਹੜੀਆਂ CBP 1 ਐਪ ਦੀ ਗੱਲ ਕਰ ਰਹੇ ਆ, ਉਹ ਵੀ ਚੱਲਣੀ ਜਿਹੜੀ ਉਹ ਬੰਦ ਹੋ ਚੁੱਕੀ ਆ। ਤੇ ਨਾਲ ਹੀ ਮਿਲਟਰੀ ਨੂੰ ਜਿਹੜਾ ਉਹ ਬਾਰਡਰ ਤੇ ਡੈਜ਼ਿਗਨੇਟਿਡ ਜਿਹੜੇ ਕਾਰਟਲਸ ਆ, ਗੈਂਗਸ ਜਿਹੜੇ ਆ, ਫੋਰਨ ਗੈਂਗਸ ਆ, ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਖਿਤਾਬ ਕਹਿ ਸਕਦੇ ਵੀ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਉਹ ਗਰਦਾਨਿਆ ਗਿਆ ਹੈਗਾ ਆ। ਸੋ ਇਹ ਇੱਕ ਜਿਹੜੀ ਵੱਡੀ ਚੀਜ਼ ਉਹਨਾਂ ਨੇ ਇਸ ਬਾਬਤ ਜਿਹੜੀ ਉਹ ਕੀਤੀ ਆ। ਸਹੁੰ ਚੁੱਕਦਿਆਂ ਹੀ ਸਭ ਤੋਂ ਪਹਿਲਾਂ ਜਿਹੜਾ ਐਕਸ਼ਨ ਕਹਿ ਸਕਦੇ ਆ ਵੀ ਉਹਨਾਂ ਨੇ ਇਸ ਚੀਜ਼ ਦੇ ਵਿੱਚ ਜਿਹੜਾ ਲਿਆ ਆ। ਫਿਰ ਬਰਥ ਰਾਈਟ ਸਿਟੀਜ਼ਨਸ਼ਿਪ ਦੀ ਜਿਹੜੀ ਗੱਲ ਕੀਤੀ, ਹੁਣ ਦੇਖੋ ਅਮਰੀਕਾ ਦਾ ਸੰਵਿਧਾਨ ਸੀਗਾ ਵੀ ਕੋਈ ਵੀ ਇੱਥੇ ਜੰਮਦਾ ਹੈ ਤੇ ਉਸਨੂੰ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਹ ਇੱਕ ਹੋ ਰਿਹਾ ਆ। ਉਹ ਕਹਿੰਦੇ ਵੀ ਅਸੀਂ ਖੋਹ ਲੈਣਾ ਆ। ਅਨਡਾਕੂਮੈਂਟਡ ਤੇ ਨਾਨ ਪਰਮਾਨੈਂਟ ਜਿਹੜੇ ਇਮੀਗ੍ਰੈਂਟਸ ਆ, ਉਹਨਾਂ ਨੂੰ ਜਿਹੜੇ ਉਹਨਾਂ ਦੇ ਨਿਆਣੇ ਇੱਥੇ ਜੰਮਣਗੇ, ਉਹਨਾਂ ਨੂੰ ਸਿਟੀਜ਼ਨਸ਼ਿਪ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਨਹੀਂ ਜਿਹੜੀ ਉਹ ਮਿਲੇਗੀ। ਆਲਦੋ ਇਸ ਦੇ ਉੱਤੇ ਲੀਗਲ ਐਕਸ਼ਨ ਆਲਰੇਡੀ ACLU ਵਾਲਿਆਂ ਨੇ ਕਰ ਵੀ ਦਿੱਤਾ ਆ। ਇਸ ਦੇ ਉਲਟ ਲਾਸੂਟ ਜਿਹੜਾ ਉਹਨਾਂ ਨੇ ਦਰਜ ਕਰ ਦਿੱਤਾ ਆ। ਇਹ ਕੀ ਵਾਕਿਆ ਟਰੰਪ ਹੁਣਾਂ ਦੇ ਕੋਲ ਅਖਤਿਆਰ ਹੈਗਾ ਆ ਜਾਂ ਨਹੀਂ ਹੈਗਾ ਆ, ਇਹ ਹੁਣ ਅਦਾਲਤ ਜਿਹੜੀ ਆ ਉਹ ਇਵੈਂਚੁਅਲੀ ਫੈਸਲਾ ਜਿਹੜੇ ਕਰੂਗੀ। ਪਰ ਇੱਕ ਵਾਰੀ ਉਸ ਨੇ ਪੂਰੀ ਤਰ੍ਹਾਂ ਜਿਹੜਾ ਆ ਉਹ ਕਹਿ ਲਓ ਵੀ ਤੜਥੱਲੀ ਜਿਹੜੀ ਆ ਉਹ ਮੱਚ ਗਈ ਆ। ਇਸ ਦੇ ਨਾਲ ਜਿਹੜੇ ਪੈਰੋਲ ਪ੍ਰੋਗਰਾਮ ਸੀਗੇ ਕਿਊਬਨਸ ਲਈ, ਹੇਸ਼ੀਅਨਸ ਲਈ, ਨਿਕਾਰਾਗੁਆ, ਵੈਨੇਜ਼ੁਏਲਾ, ਉਹਨਾਂ ਸਾਰਿਆਂ ਦੇ ਲਈ ਪੈਰੋਲ ਪ੍ਰੋਗਰਾਮਸ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਆ ਵੀ ਉਹਨਾਂ ਨੂੰ ਜਿਹੜੀ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਮਿਲਦਾ ਸੀਗਾ ਉਹ ਜਿਹੜਾ ਹਟਾ ਦਿੱਤਾ ਆ। ਸੋ ਹੁਣ ਜੇ ਉਹ ਵੀ ਕਿਸੇ ਆਈਸ ਵਾਲਿਆਂ ਦੇ ਜਾਂ CBP ਵਾਲਿਆਂ ਦੇ ਹੱਥੇ ਚੜ੍ਹਦੇ ਆ ਤਾਂ ਉਹਨਾਂ ਨੂੰ ਵੀ ਨਾਲ ਦੇ ਨਾਲ ਡਿਪੋਰਟ ਕੀਤਾ ਜਾ ਸਕਦਾ ਆ।